ਇਹ ਜਿੰਨੇ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਮੋਦੀ ਦਾ ਗੁਣ ਗਾਇਨ ਕਰਨ ਵਾਲੇ ਸਿੱਖ ਨੇ, ਇਹ ਸਦਾ ਹੀ ਸਿੱਖਾਂ ਨੂੰ ਇਹ ਜਚਾਉਣ ਤੇ ਲੱਗੇ ਰਹਿੰਦੇ ਆ ਕਿ ਮੋਦੀ ਸਾਹਿਬ ਤਾਂ ਬੀਜੇਪੀ ਤਾਂ ਸਿੱਖਾਂ ਦਾ ਦਰਦ ਹੀ ਬੜਾ ਰੱਖਦੀ। ਦਿੱਲੀ ਵੱਲੋਂ ਕੋਰਾ ਜਵਾਬ ਜਿਹੜਾ ਉਹ ਮਿਲ ਗਿਆ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ ਤੇ ਇਸ ਮੌਕੇ ਪੂਰੇ ਢੀਠ ਬਣ ਕੇ ਚੁੱਪ ਕਰਕੇ ਦੜ ਬੱਟੀ ਬੈਠੇ ਆ ਬੀਜੇਪੀ ਮਾਰਕਾ ਸਿੱਖ। ਬਾਬਾ ਕਰਤਾਰ ਸਿੰਘ ਨੇ, ਬਾਬਾ ਜਰਨੈਲ ਸਿੰਘ ਨੇ, ਇੱਥੋਂ ਤੱਕ ਕਿ ਬਾਬਾ ਠਾਕਰ ਸਿੰਘ ਨੇ ਵੀ ਕੌਮ ਨੂੰ, ਪੰਥ ਨੂੰ ਕਦੇ ਇਸ ਤਰੀਕੇ ਨਾਲ ਨਿਰਾਸ਼ ਨਹੀਂ ਸੀ ਕੀਤਾ ਜਿਸ ਤਰੀਕੇ ਨਾਲ ਬਾਬਾ ਹਰਨਾਮ ਸਿੰਘ ਕਰ ਰਹੇ ਨੇ। ਇਹੋ ਜਿਹੀਆਂ ਫੋਟੋਆਂ ਪਿਛਲੇ 2-3 ਸਾਲਾਂ ਤੋਂ ਟਕਸਾਲ ਦੇ ਮੁਖੀ ਦੀਆਂ ਲਗਾਤਾਰ ਆ ਰਹੀਆਂ, ਜਿਨ੍ਹਾਂ ਵਿੱਚ ਉਹ ਕਦੇ ਕੁੰਭ ਤੇ ਚਲੇ ਜਾਂਦੇ ਆ, ਕਦੇ ਕੁਝ ਹੋਰ ਹਿੰਦੂ ਸਿੱਖ ਜਜ਼ਬਾਤਾਂ ਦੇ ਉਲਟ, ਸਿੱਖ ਹਿੱਤਾਂ ਦੇ ਉਲਟ ਕੰਮ ਕਰਦੇ ਆ। ਆਰਐਸਐਸ, ਬੀਜੇਪੀ, ਬ੍ਰਾਹਮਣਵਾਦ, ਸਨਾਤਨਵਾਦ, ਹਿੰਦੂ ਰਾਸ਼ਟਰਵਾਦ, ਭਗਵਾਂ ਬ੍ਰਿਗੇਡ ਸਿੱਖਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰ ਰਿਹਾ, ਇਉਂ ਲੱਗਦਾ ਕਿ ਬਾਬਾ ਜੀ ਨੇ ਉਹਨਾਂ ਦੇ ਖੇਮੇ 'ਚ ਖੜ ਕੇ, ਉਹਨਾਂ ਦੇ ਧੜੇ 'ਚ ਖੜ ਕੇ ਗੱਲ ਅੱਗੇ ਤੋਰ ਛੱਡੀ ਹੋ। ਬਾਬਾ ਹਰਨਾਮ ਸਿੰਘ ਜੀ ਨੇ ਅੱਜ ਇਸ ਗੱਲ ਤੇ ਕੱਖ ਨਹੀਂ ਬੋਲਿਆ ਕਿ ਤੁਸੀਂ ਬੀਜੇਪੀ ਵਾਲਿਓ ਇੱਕ ਪਾਸੇ ਤਾਂ ਮੈਨੂੰ, ਮੇਰੇ ਟਕਸਾਲ ਦੇ ਪ੍ਰਭਾਵ ਨੂੰ ਵਰਤ ਰਹੇ ਹੋ, ਦੂਜੇ ਪਾਸੇ ਤੁਸੀਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਜਿਹੜੇ ਸਾਡੇ ਸਿੱਖ ਨਜ਼ਰਬੰਦ ਆ ਉਹਨਾਂ ਦੇ ਮਸਲੇ ਤੇ ਬਿਲਕੁਲ ਪੁੱਠਾ ਰੋਲ ਨਿਭਾ ਰਹੇ। ਇਹ ਸਾਰੇ ਸਿੰਘ ਜਿਹੜੇ ਨੇ, ਜਿਹੜੇ ਸਿੱਖ ਸੰਘਰਸ਼ ਕਰਕੇ ਜੇਲ੍ਹਾਂ 'ਚ ਬੰਦ ਨੇ, ਇਹਨਾਂ ਦੀ ਗੱਲ ਬੀਜੇਪੀ ਕੋਲ, ਆਰਐਸਐਸ ਕੋਲ ਕਿਹਨੇ ਕਰਨੀ ਸੀ? ਉਹ ਕਰਨੀ ਸੀ ਬਾਬੇ ਹਰਨਾਮ ਸਿੰਘ। ਪਰ ਬਾਬੇ ਹਰਨਾਮ ਸਿੰਘ ਨੇ ਹੁਣ ਤੱਕਰ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨ 'ਚ ਤਾਂ ਕੋਈ ਕਸਰ ਨਹੀਂ ਛੱਡੀ। ਬਾਬਾ ਜੀ ਇੰਨਾ ਨਾ ਝੁਕੋ ਕਿ ਤੁਹਾਡੀ ਦਸਤਾਰ ਹੀ ਲੈ ਜਾਵੇ। ਨਾ ਬਾਦਲਕਿਆਂ ਨੂੰ ਤਕਲੀਫ ਆ, ਨਾ ਹੋਰ ਉਹਨਾਂ ਲੋਕਾਂ ਨੂੰ ਕੋਈ ਤਕਲੀਫ ਆ ਜਿਨ੍ਹਾਂ ਨੂੰ ਹੋਣੀ ਚਾਹੀਦੀ। ਕੀ ਅਸੀਂ ਇੰਨੇ ਹੀ ਗਏ ਗੁਜ਼ਰੇ ਹੋ ਗਏ ਆ? ਅਸੀਂ ਆਪਣੇ ਸਵਾਰਥਾਂ ਦੇ ਵਿੱਚ ਇੰਨੇ ਹੀ ਗਰਕ ਗਏ ਆ ਕਿ ਸਾਡੇ ਵਿੱਚੋਂ ਕੋਈ ਹਾਂ ਦਾ ਨਾਰਾ ਮਾਰਨ ਨੂੰ ਵੀ ਤਿਆਰ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜਪਾ ਨਾਲ ਰਲ ਮਿਲ ਕੇ ਚੱਲ ਰਹੇ ਸਿੱਖਾਂ ਲਈ ਬੜੀ ਔਖੀ ਘੜੀ ਹੈ, ਪਰ ਢੀਠਪੁਣੇ ਦੀ ਹੱਦ ਆ ਕਿ ਭੋਰਾ ਸ਼ਰਮ ਨਹੀਂ ਮੰਨਦੇ ਕਿ ਸਿੱਖ ਮਸਲਿਆਂ ਦੇ ਉੱਤੇ ਜਿਹੜਾ ਰਵੱਈਆ ਭਾਜਪਾ ਦਾ ਹੈ ਉਹ ਇੰਨਾ ਖਤਰਨਾਕ ਹੈ, ਪਰ ਤਾਂ ਵੀ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣਨ ਲਈ ਇਹ ਸਿੱਖ ਆਗੂ ਪੂਰੀ ਤਰ੍ਹਾਂ ਨੰਗੇ ਚਿੱਟੇ ਹੋ ਕੇ ਡਟੇ ਹੋਏ ਨੇ। ਮਸਲਾ ਇਹ ਹੈ ਕਿ ਪਿਛਲੇ 30 ਸਾਲ ਤੋਂ ਵੱਧ ਕੈਦ ਕੱਟ ਚੁੱਕੇ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ। ਇਸੇ ਬੀਜੇਪੀ ਦੀ ਸਰਕਾਰ ਨੇ ਉਹਨਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਹੁਣ ਦਿੱਲੀ ਦੇ ਵਿੱਚ ਬੀਜੇਪੀ ਦਾ ਰਾਜ ਆ, ਕੇਂਦਰ ਵਿੱਚ ਵੀ ਬੀਜੇਪੀ ਦਾ ਰਾਜ ਆ ਤੇ ਜਿੰਨੇ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਮੋਦੀ ਦਾ ਗੁਣ ਗਾਇਨ ਕਰਨ ਵਾਲੇ ਸਿੱਖ ਨੇ, ਇਹ ਸਦਾ ਹੀ ਸਿੱਖਾਂ ਨੂੰ ਇਹ ਜਚਾਉਣ ਤੇ ਲੱਗੇ ਰਹਿੰਦੇ ਆ ਕਿ ਮੋਦੀ ਸਾਹਿਬ ਤਾਂ, ਬੀਜੇਪੀ ਤਾਂ ਸਿੱਖਾਂ ਦਾ ਦਰਦ ਹੀ ਬੜਾ ਰੱਖਦੇ। ਪਿਛਲੇ ਦਿਨੀ ਚਰਨਜੀਤ ਸਿੰਘ ਬਰਾੜ ਜਦੋਂ ਬੀਜੇਪੀ ਦੀ ਗੱਡੀ 'ਚ ਚੜ੍ਹਿਆ, ਉਹ ਵੀ ਬੜੀਆਂ ਬਾਤਾਂ ਅੱਡ ਅੱਡ ਚੈਨਲਾਂ ਤੇ ਪਾਉਂਦਾ ਦੇਖਿਆ ਆਪਾਂ ਸਭ ਨੇ।
ਕਿਹਦੀ ਗੱਲ ਕਰੀਏ। ਪਰ ਅੱਜ ਸਾਰਾ ਦਿਨ ਲੰਘ ਗਿਆ, ਕਿਸੇ ਬੀਜੇਪੀ ਦੇ ਲੀਡਰ ਦਾ ਇਹੋ ਜਿਹਾ ਕੋਈ ਬਿਆਨ ਨਹੀਂ ਆਇਆ ਕਿ ਇਹ ਤਾਂ ਬੜੀ ਮਾੜੀ ਗੱਲ ਹੈ। ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਸਿੱਖ ਕੌਮ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ, ਜਲੀਲ ਕੀਤਾ, ਸੰਤਾਪ ਦਿੱਤਾ, ਤੇ ਉਹਨਾਂ ਨੇ ਕੇਜਰੀਵਾਲ ਦੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਕੋਈ ਫੈਸਲਾ ਨਹੀਂ ਲਿਆ। ਹੁਣ ਫੇਰ ਲੋਕਾਂ ਨੂੰ ਲੱਗਦਾ ਸੀ ਕਿ ਵੋਟਾਂ ਵਾਲਾ ਸਾਲ ਨੇੜੇ ਆ ਰਿਹਾ, ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾਉਣਾ ਚਾਹੁੰਦੀ ਹੈ, ਤੇ ਅਸੀਂ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਦਿਖਾਵਾਂਗੇ। ਬੀਜੇਪੀ ਵਾਲੇ ਸਿੱਖ ਕਹਿੰਦੇ ਸੀ ਵੀ ਦੇਖੋ ਜੀ ਮੋਦੀ ਸਾਹਿਬ ਕਿੰਨੇ ਗ੍ਰੇਟ ਨੇ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਤੀ। ਹੁਣ ਉਹਨਾਂ ਨੇ ਸਾਫ਼ ਤੌਰ ਤੇ ਜਵਾਬ ਦੇ ਦਿੱਤਾ। ਦਿੱਲੀ ਵੱਲੋਂ ਕੋਰਾ ਜਵਾਬ ਜਿਹੜਾ ਉਹ ਮਿਲ ਗਿਆ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ ਤੇ ਇਸ ਮੌਕੇ ਪੂਰੇ ਢੀਠ ਬਣ ਕੇ ਚੁੱਪ ਕਰਕੇ ਦੜ ਬੱਟੀ ਬੈਠੇ ਆ ਬੀਜੇਪੀ ਮਾਰਕਾ ਸਿੱਖ। ਇਹ ਗੱਲ ਸਾਰੀ ਦੁਨੀਆ ਦੇ ਵਿੱਚ ਘੁੰਮ ਚੁੱਕੀ ਆ ਕਿ ਬੀਜੇਪੀ ਨੇ ਆਪ ਹੀ ਹੁਕਮ ਜਾਰੀ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਰਿਹਾਈ ਦਾ। ਪ੍ਰੋਫੈਸਰ ਭੁੱਲਰ ਸਮੇਤ ਭਾਈ ਰਾਜੋਆਣਾ ਤੇ ਹੋਰ ਸਿੱਖਾਂ ਦੀ ਰਿਹਾਈ ਬਾਰੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਤਾਬਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ, ਉਦੋਂ ਜਦੋਂ ਇਹ ਨੋਟੀਫਿਕੇਸ਼ਨ ਆਇਆ ਤਾਂ ਬੀਜੇਪੀ ਦੇ ਸਿੱਖਾਂ ਨੇ ਬੜਾ ਉਦੋਂ ਲੁੱਡੀਆਂ ਪਾਈਆਂ, ਖੁਸ਼ੀਆਂ ਮਨਾਈਆਂ, ਪਰ ਉਹ ਸਾਰੀ ਗੱਲ ਉਦੋਂ ਤੋਂ ਖੂਹ ਖਾਤੇ ਪਈ ਹੋਈ ਆ ਤੇ ਅੱਜ ਪੱਕੀ ਮੋਹਰ ਲੱਗੀ ਆ ਕਿ ਅਸੀਂ ਨਹੀਂ ਜੀ ਛੱਡਦੇ। ਹੁਣ ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਮਿਤ ਸ਼ਾਹ ਆ ਰਿਹਾ ਜੀ ਮੋਗੇ, ਤੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਤਾਂ ਗੱਲ ਛੱਡੋ, ਸਿੱਖਾਂ ਦੇ ਸਾਰੇ ਮਸਲੇ ਹੱਲ ਕਰਨ ਆ ਰਿਹਾ। ਬੜੀ ਜਲਦੀ ਕਹਿੰਦੇ ਅਸੀਂ ਮੋਗੇ ਰੈਲੀ ਕਰਨ ਜਾ ਰਹੇ ਹਾਂ। ਪੰਜਾਬ ਵਾਲੇ ਸਾਰੇ ਜਿਹੜੇ ਬੀਜੇਪੀ ਦੇ ਵਰਕਰ ਨੇ ਉਹ ਲੱਗੇ ਹੋਏ। ਦੂਜੇ ਪਾਸੇ ਆ ਸਾਰਾ ਭਾਣਾ ਵਾਪਰ ਰਿਹਾ। ਹੁਣ ਜਿਹੜੇ ਬੀਜੇਪੀ ਨਾਲ ਗਏ ਹੋਏ ਨੇ, ਮਨਜਿੰਦਰ ਸਿੰਘ ਸਰਸੇ ਵਰਗੇ, ਦਾਦੂਵਾਲ ਵਰਗੇ ਜਾਂ ਹੋਰ ਸਾਰੇ, ਦੁੱਖ ਤਾਂ ਸਾਰਿਆਂ ਦਾ ਹੀ ਆ, ਪਰ ਉਦੋਂ ਵੱਡਾ ਦੁੱਖ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਉਹਨਾਂ ਦਾ ਪਿੰਡ ਧੁੰਮਾ ਹੋਣ ਕਰਕੇ ਆਮ ਤੌਰ ਤੇ ਟਕਸਾਲ ਦੇ ਮੁਖੀ ਦੇ ਪਿਛਲੇ ਪਾਸੇ ਅੱਖਰ ਭਿੰਡਰਾਂ ਵਾਲੇ ਲੱਗਦਾ, ਇਹਨਾਂ ਨੂੰ ਬਹੁਤਾ ਜ਼ਿਆਦਾ ਕਰਕੇ ਲੋਕ ਭਿੰਡਰਾਂ ਵਾਲਾ ਸ਼ਬਦ ਨਹੀਂ ਵਰਤਦੇ, ਧੁੰਮਾ ਜੀ ਕਹਿ ਲੈਂਦੇ। ਬੇਸ਼ੱਕ ਇਹ ਸਾਡੀ ਕੌਮ ਦਾ ਇਤਿਹਾਸ ਆ ਕਿ ਜਦੋਂ ਵੀ ਦਮਦਮੀ ਟਕਸਾਲ ਦੇ ਖਾਲਸਾ ਪੰਥ ਨੂੰ ਦੇਣ ਦੀ ਗੱਲ ਚੱਲਦੀ ਆ, ਜਿਹੜੀ ਘਾਲਣਾ ਹੈ, ਜਿਹੜਾ ਇਹਨਾਂ ਦੀ ਕੰਟਰੀਬਿਊਸ਼ਨ, ਉਦੋਂ ਸਾਰਿਆਂ ਦਾ ਸਿਰ ਉੱਚਾ ਹੁੰਦਾ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਭਾਰਤ ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਉਹਨਾਂ ਵੇਲਿਆਂ 'ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਮਾਲ ਕਰਤੀ। ਨਗਰ ਕੀਰਤਨ ਕੱਢੇ, ਦੇਹਧਾਰੀ ਗੁਰੂ ਡੰਮ ਨਕਲੀ ਨਿਰੰਕਾਰੀਆਂ ਨੂੰ ਨੰਗਾ ਚਿੱਟਾ ਸ਼ਰੇਆਮ ਵੰਗਾਰਿਆ, ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੀ ਤੇ ਖਾਲਸਾ ਪੰਥ ਦੇ ਜਿਹੜੇ ਸਿਧਾਂਤ ਨੇ ਉਹਦੀ ਪੇਸ਼ਕਾਰੀ, ਉਹਦੀ ਪਹਿਰੇਦਾਰੀ ਕੀਤੀ। ਇਹੋ ਜਿਹਾ ਵਕਤ ਆਇਆ ਕਿ ਟਕਸਾਲੀ ਸਿੰਘਾਂ ਦਾ ਸਾਰੇ ਸੰਸਾਰ ਦੇ ਵਿੱਚ ਇੰਨਾ ਸਤਿਕਾਰ ਬਣਿਆ ਕਿ ਹਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਦਾ ਦਬਾਅ ਹੁੰਦਾ ਸੀ ਕਿ ਕੋਈ ਟਕਸਾਲੀ ਸਿੰਘ ਕਥਾਵਾਚਕ ਰੱਖੀਏ, ਗ੍ਰੰਥੀ ਸਿੰਘ ਰੱਖੀਏ, ਕੀਰਤਨੀਆਂ ਰੱਖੀਏ। ਉਹ ਵੇਲਾ ਚੇਤੇ ਆਉਂਦਾ ਜਦੋਂ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਚਲਾਣੇ ਤੋਂ ਬਾਅਦ, ਸੱਚਖੰਡ ਬਿਆਨਾ ਕਰਨ ਤੋਂ ਬਾਅਦ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਟਕਸਾਲ ਦੇ ਮੁਖੀ ਦੇ ਰੂਪ ਵਿੱਚ ਚੋਣ ਹੁੰਦੀ ਹੈ। ਉਸ ਦੌਰ ਵਿੱਚ ਜੋ ਖਾਲਸਾ ਪੰਥ ਨੂੰ ਹਾਲਾਤਾਂ ਦੇ ਕਰਕੇ ਲੋੜ ਸੀ, ਉਹ ਬਾਬਾ ਜਰਨੈਲ ਸਿੰਘ ਦੇ ਰਾਹੀਂ ਪੂਰੀ ਹੋਈ ਤੇ ਬਾਬਾ ਜਰਨੈਲ ਸਿੰਘ ਨੇ ਬਾਬਾ ਕਰਤਾਰ ਸਿੰਘ ਤੋਂ ਵੀ ਅਗਾਂਹ ਵੱਧ ਕੇ ਪੰਥ ਦਾ ਪਿਆਰ ਖੱਟਿਆ। ਬਾਬਾ ਕਰਤਾਰ ਸਿੰਘ ਨੇ ਸਿੱਖ ਜਗਤ ਦੇ ਵਿੱਚ
ਖਾਲਸਾ ਪੰਥ ਦੇ ਵਿੱਚ ਹੋਰ ਲੋਕਾਂ ਨੂੰ ਆਪਦੇ ਕਲਾਵੇ 'ਚ ਲਿਆ। ਇੱਥੋਂ ਤੱਕ ਕਿ ਬਹੁਤ ਗੈਰ ਸਿੱਖ ਜਿਹੜੇ ਸੀ ਉਹਨਾਂ ਨੂੰ ਸਿੰਘ ਸਜਾਇਆ। ਬਾਬਾ ਜਰਨੈਲ ਸਿੰਘ ਨੇ ਇਸ ਤੋਂ ਵੱਡੀ ਗੱਲ ਕੀਤੀ ਕਿ ਜਿਨ੍ਹਾਂ ਸਿੱਖਾਂ ਦੇ, ਜਿਨ੍ਹਾਂ ਹੋਰ ਸਿੱਖ ਧੜਿਆਂ ਦੇ ਦਮਦਮੀ ਟਕਸਾਲ ਨਾਲ ਵਖਰੇਵੇਂ ਸੀ, ਸਿਧਾਂਤਕ ਤੌਰ ਤੇ, ਇਤਿਹਾਸਕ ਤੌਰ ਤੇ ਕੁਝ ਵਖਰੇਵੇਂ ਸੀ, ਉਹਨਾਂ ਨੂੰ ਵੀ ਕਾਇਲ ਕਰ ਲਿਆ। ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਟੇਟ ਨੇ ਹੱਥ ਪਾਇਆ 1981 ਚ ਲਾਲਾ ਜਗਤ ਨਰਾਇਣ ਕਾਂਡ ਤੋਂ ਬਾਅਦ, ਤਾਂ ਜਿਹੜੇ ਦਲ ਖਾਲਸਾ ਵਾਲੇ ਸਿੰਘਾਂ ਨੇ ਭਾਰਤ ਦਾ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਉਤਾਰਿਆ ਸੀ, ਉਹ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਵਾਲੀ ਦੇ ਧਾਰਨੀ ਸਨ। ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਹੋਰ ਕੋਈ ਟਕਸਾਲੀ ਸਿੰਘ ਨਹੀਂ ਸੀ। ਪਰ ਬਾਬਾ ਜਰਨੈਲ ਸਿੰਘ ਦੀ ਘਾਲਣਾ ਸਲਾਮ ਕਰਨਾ ਬਣਦਾ ਕਿ ਉਹਨਾਂ ਨੇ ਕਾਇਲ ਕਰ ਲਿਆ। ਤੇ ਇਹ ਇਸ ਚੱਕਰ 'ਚ ਨਹੀਂ ਪਏ ਕਿ ਇਹ ਤਾਂ ਟਕਸਾਲ ਦੇ ਸਿੰਘ ਨੇ, ਟਕਸਾਲ ਦੇ ਮੁਖੀ ਨੇ, ਇਹ ਤਾਂ ਜੀ ਟਕਸਾਲ ਦੀ ਮਰਿਆਦਾ ਅਨੁਸਾਰ ਐ ਕਰਦੇ ਆ, ਉਹ ਕਰਦੇ ਆ। ਬਾਬਾ ਜਰਨੈਲ ਸਿੰਘ ਦੇ ਮਗਰ ਜਿੱਥੇ ਦਲ ਖਾਲਸਾ ਦੇ ਇਹ ਸਿੰਘ ਡਟ ਗਏ, ਉੱਥੇ ਮੋਟਰਸਾਈਕਲ ਦੇ ਉੱਤੇ ਚੜ ਕੇ ਹਥਿਆਰਬੰਦ ਗਰੀਲਾ ਐਕਸ਼ਨ ਕਰਨ ਵਾਲੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਬੱਬਰ ਖਾਲਸਾ ਵਾਲੇ ਸਿੰਘ, ਉਹਨਾਂ ਨਾਲ ਵੀ ਟਕਸਾਲ ਦੇ ਬਹੁਤ ਵਖਰੇਵੇਂ ਰਹੇ ਸੀ। ਇਹ ਗੱਲ ਸਾਡੇ ਲਈ ਮਾਣ ਵਾਲੀ ਆ ਕਿ ਬਾਬਾ ਜਰਨੈਲ ਸਿੰਘ ਨੇ ਕਿਵੇਂ ਕੌਮ ਦਾ ਪਿਆਰ ਖੱਟਿਆ, ਅਸਹਿਮਤ ਦੂਰ ਬੈਠੇ ਸਿੱਖਾਂ ਨੂੰ ਵੀ ਆਪਦੇ ਨੇੜੇ ਲਾ ਲਏ। ਤੇ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਹੋਰ ਵੀ ਉਦੋਂ ਵੱਡੀ ਮਹਾਨ ਸ਼ਖਸੀਅਤ ਸਾਨੂੰ ਦਿਖਦੀ ਆ ਜਦੋਂ ਧਰਮ ਯੁੱਧ ਮੋਰਚੇ ਦੌਰਾਨ ਦੂਸ਼ਣਬਾਜ਼ੀ ਹੋਈ ਕਿ ਬਾਬਾ ਜਰਨੈਲ ਸਿੰਘ ਨੂੰ ਤਾਂ ਜੀ ਕਾਂਗਰਸ ਨੇ ਖਰੀਦ ਲਿਆ। ਤੇ ਬਾਬਾ ਜਰਨੈਲ ਸਿੰਘ ਗੱਜ ਵੱਜ ਕੇ ਕਹਿੰਦੇ ਰਹੇ, ਮੈਂ ਵਿਕ ਵੀ ਗਿਆ ਤੇ ਮੈਨੂੰ ਖਰੀਦ ਵੀ ਲਿਆ। ਮੈਨੂੰ ਖਰੀਦਿਆ ਦਲ ਖਾਲਸਾ ਵਾਲਿਆਂ ਨੇ, ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ। ਮੈਨੂੰ ਖਰੀਦਿਆ ਮੋਟਰਸਾਈਕਲ ਵਾਲੇ ਸਿੰਘਾਂ ਨੇ, ਜਿਨ੍ਹਾਂ ਨੇ ਮੇਰੀ ਗ੍ਰਿਫਤਾਰੀ ਤੋਂ ਬਾਅਦ ਆਪਣੀ ਸੇਵਾ ਕਰਦਿਆਂ ਹੋਇਆਂ ਕੌਮ ਦੇ ਇਤਿਹਾਸ ਨੂੰ ਰੋਸ਼ਨ ਕੀਤਾ। ਹੁਣ ਇਹ ਗੱਲ ਬੜੀ ਭਾਵ ਅਰਥ ਰੱਖਦੀ ਆ ਕਿ ਟਕਸਾਲ ਦੇ ਮੁਖੀ ਨੇ ਕਿਹੋ ਜਿਹਾ ਮਾਹੌਲ ਸਿਰਜਿਆ ਕਿ ਸਿੱਖ ਜਵਾਨੀ ਬਾਬਾ ਜਰਨੈਲ ਸਿੰਘ ਦੇ ਬਚਨਾਂ ਤੇ ਪਹਿਰਾ ਦੇਣ ਲਈ ਸਿਰਾਂ ਤੇ ਖੱਫੜ ਬੰਨ੍ਹ ਕੇ ਖੜੀ ਸੀ ਕਿ ਹੁਕਮ ਕਰੋ ਜੀ, ਕੀ ਕਰਨਾ। ਇਹ ਛੋਟੀ ਗੱਲ ਨਹੀਂ, ਇਹ ਬੜੀ ਵੱਡੀ ਗੱਲ ਆ ਬਾਬਾ ਜਰਨੈਲ ਸਿੰਘ ਦੀ। ਇਹੋ ਜਿਹਾ ਮਾਹੌਲ ਬਣਾ ਧਰਿਆ ਕਿ ਦਿੱਲੀ ਦਰਬਾਰ ਨੂੰ ਜਿਵੇਂ ਕੌਮ ਨੇ ਵੰਗਾਰਿਆ ਹੋਵੇ ਕਿ ਜੇ ਟਕਸਾਲ ਵੱਲ ਜਾਂ ਟਕਸਾਲ ਦੇ ਮੁਖੀ ਵੱਲ ਟੇਢੀ ਅੱਖ ਨਾਲ ਦੇਖਿਆ ਤਾਂ ਫਿਰ ਉਹ ਨਾ ਗਰਦਨ ਰਹਿਣੀ ਆ ਤੇ ਨਾ ਉਹ ਬਾਂਹ ਰਹਿਣੀ ਆ ਜਿਹੜੀ ਟਕਸਾਲ ਵੱਲ ਟੇਢੀ ਉਂਗਲ ਕਰੂ। ਇਸ ਗੱਲ ਦੇ ਉੱਤੇ ਇੰਡੀਅਨ ਸਟੇਟ ਨੂੰ ਬੜੀ ਔਖ ਲੱਗੀ ਹੋਣੀ ਆ। ਉਦੋਂ ਤੋਂ ਉਹਨਾਂ ਨੇ ਮਿਥ ਲਿਆ ਸੀ ਕਿ ਤੁਸੀਂ ਸਿੱਖੋ ਕਹਿੰਦੇ ਹੋ ਨਾ ਕਿ ਟਕਸਾਲ ਜਾਂ ਟਕਸਾਲ ਦਾ ਮੁਖੀ ਸਾਡੇ ਲਈ ਇੰਨਾ ਅਹਿਮ ਹੈ, ਅਸੀਂ ਇਹੋ ਜਿਹੇ ਦਿਨ ਲੈ ਆਵਾਂਗੇ। ਇੰਡੀਅਨ ਸਟੇਟ ਨੇ ਕਿਹਾ, ਤੁਸੀਂ ਟਕਸਾਲ ਦੇ ਮੁਖੀ ਨੂੰ ਆਪ ਮਾੜਾ ਬੋਲਿਆ ਕਰੋਗੇ, ਤੁਸੀਂ ਮਹਿਤਾ ਚੌਕ ਵੱਲ ਝਾਕਿਆ ਨਹੀਂ ਕਰਨਾ। ਤੇ ਇਹੋ ਜਿਹੇ ਦਿਨ ਹੁਣ ਨੇੜੇ ਆਉਂਦੇ ਦਿਖ ਰਹੇ। ਬਾਬਾ ਕਰਤਾਰ ਸਿੰਘ ਨੇ, ਬਾਬਾ ਜਰਨੈਲ ਸਿੰਘ ਨੇ, ਇੱਥੋਂ ਤੱਕ ਕਿ ਬਾਬਾ ਠਾਕਰ ਸਿੰਘ ਨੇ ਵੀ ਕੌਮ ਨੂੰ, ਪੰਥ ਨੂੰ ਕਦੇ ਇਸ ਤਰੀਕੇ ਨਾਲ ਨਿਰਾਸ਼ ਨਹੀਂ ਸੀ ਕੀਤਾ ਜਿਸ ਤਰੀਕੇ ਨਾਲ ਬਾਬਾ ਹਰਨਾਮ ਸਿੰਘ ਕਰ ਰਹੇ ਨੇ। ਅੱਜ ਉਹਨਾਂ ਦੀ ਇੱਕ ਫੋਟੋ ਸ਼ਿਵਲਿੰਗ ਨੂੰ ਜਾਂ ਕਿਸੇ ਹੋਰ ਭੂਮੀ ਪੂਜਨ ਜਾਂ ਕਰਦਿਆਂ ਦੀ ਕੁਛ ਆਈ ਹੈ। ਹਕੀਕਤ ਕੀ ਆ ਉਹ ਵਾਹਿਗੁਰੂ ਜਾਣੇ, ਪਰ ਉਹ ਜਿਹੜੀ ਫੋਟੋ ਆ, ਇਹੋ ਜਿਹੀਆਂ ਫੋਟੋਆਂ ਪਿਛਲੇ 2-3 ਸਾਲਾਂ ਤੋਂ ਟਕਸਾਲ ਦੇ ਮੁਖੀ ਦੀਆਂ ਲਗਾਤਾਰ ਆ ਰਹੀਆਂ, ਜਿਨ੍ਹਾਂ ਵਿੱਚ ਉਹ ਕਦੇ ਕੁੰਭ ਤੇ ਚਲੇ ਜਾਂਦੇ ਆ, ਕਦੇ ਕੁਛ ਹੋਰ ਹਿੰਦੂ ਸਿੱਖ ਜਜ਼ਬਾਤਾਂ ਦੇ ਉਲਟ, ਸਿੱਖ ਹਿੱਤਾਂ ਦੇ ਉਲਟ ਕੰਮ ਕਰਦੇ ਆ।
ਜਦੋਂ ਸਿੱਖ ਨਿਰਾਸ਼ ਹੋ ਕੇ, ਉਹ ਸਿੱਖ ਜਿਹੜੇ ਟਕਸਾਲ ਨਾਲ ਪਿਆਰ ਕਰਦੇ ਆ, ਟਕਸਾਲ ਦੇ ਮੁਖੀਆਂ ਦੇ ਸਤਿਕਾਰ ਦੇ ਵਾਰੇ ਜਾਂਦੇ ਆ, ਉਹ ਸਿੱਖ ਜਿਹੜੇ ਉਹਨਾਂ ਲੋਕਾਂ ਨਾਲ ਅੜਦੇ ਲੜਦੇ ਭਿੜਦੇ ਰਹੇ, ਜਿਹੜੇ ਟਕਸਾਲ ਦੇ ਖਿਲਾਫ ਬੋਲਦੇ ਹੁੰਦੇ ਸੀ, ਅੱਜ ਉਹ ਸਾਰੇ ਸਿੱਖ ਬੜੇ ਔਖੇ ਨੇ ਕਿ ਬਾਬਾ ਹਰਨਾਮ ਸਿੰਘ ਜੀ ਕਰ ਕੀ ਰਹੇ। RSS, BJP, ਬ੍ਰਾਹਮਣਵਾਦ, ਸਨਾਤਨਵਾਦ, ਹਿੰਦੂ ਰਾਸ਼ਟਰਵਾਦ, ਭਗਵਾਂ ਬ੍ਰਿਗੇਡ ਸਿੱਖਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰ ਰਿਹਾ, ਇਉਂ ਲੱਗਦਾ ਕਿ ਬਾਬਾ ਜੀ ਨੇ ਉਹਨਾਂ ਦੇ ਖੇਮੇ 'ਚ ਖੜ ਕੇ, ਉਹਨਾਂ ਦੇ ਧੜੇ 'ਚ ਖੜ ਕੇ ਗੱਲ ਅੱਗੇ ਤੋਰ ਛੱਡੀ ਹੋ। ਬਾਬਾ ਹਰਨਾਮ ਸਿੰਘ ਜੀ ਨੇ ਅੱਜ ਇਸ ਗੱਲ ਤੇ ਕੱਖ ਨਹੀਂ ਬੋਲਿਆ ਕਿ ਤੁਸੀਂ BJP ਵਾਲਿਓ ਇੱਕ ਪਾਸੇ ਤਾਂ ਮੈਨੂੰ, ਮੇਰੇ ਟਕਸਾਲ ਦੇ ਪ੍ਰਭਾਵ ਨੂੰ ਵਰਤ ਰਹੇ ਹੋ, ਦੂਜੇ ਪਾਸੇ ਤੁਸੀਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਜਿਹੜੇ ਸਾਡੇ ਸਿੱਖ ਨਜ਼ਰਬੰਦ ਹੈ, ਉਹਨਾਂ ਦੇ ਮਸਲੇ ਤੇ ਬਿਲਕੁਲ ਪੁੱਠਾ ਰੋਲ ਨਿਭਾ ਰਹੇ। ਭਾਈ ਦਵਿੰਦਰਪਾਲ ਸਿੰਘ ਭੁੱਲਰ ਬਾਬਾ ਜਰਨੈਲ ਸਿੰਘ ਤੇ 1978 ਦੇ ਸਾਕੇ ਵਿੱਚੋਂ ਨਿਕਲੇ ਹੋਏ ਸੰਘਰਸ਼ ਵਿੱਚ ਹੀ ਜੇਲ੍ਹ 'ਚ ਬੰਦ ਆ। ਉਹ ਕੋਈ ਘਰੇਲੂ ਚੱਕਰ 'ਚ ਤਾਂ ਜੇਲ੍ਹ 'ਚ ਨਜ਼ਰਬੰਦ ਨਹੀਂ ਹੈਗਾ। ਹੋਰ ਵੀ ਸਿੰਘ ਜਿਹੜੇ ਨੇ, ਜੱਗੀ ਜੌਹਲ ਵਰਗੇ ਸਾਡੇ ਨੌਜਵਾਨ, ਭਾਈ ਜਗਤਾਰ ਸਿੰਘ ਹਵਾਰਾ ਵਰਗੇ, ਇਹ ਸਾਰੇ ਸਿੰਘ ਜਿਹੜੇ ਨੇ, ਜਿਹੜੇ ਸਿੱਖ ਸੰਘਰਸ਼ ਕਰਕੇ ਜੇਲ੍ਹਾਂ 'ਚ ਬੰਦ ਨੇ, ਇਹਨਾਂ ਦੀ ਗੱਲ BJP ਕੋਲ, RSS ਕੋਲ ਕਿਹਨੇ ਕਰਨੀ ਸੀ? ਉਹ ਕਰਨੀ ਸੀ ਬਾਬੇ ਹਰਨਾਮ ਸਿੰਘ ਨੇ। ਪਰ ਬਾਬੇ ਹਰਨਾਮ ਸਿੰਘ ਨੇ ਹੁਣ ਤੱਕਰ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨ 'ਚ ਤਾਂ ਕੋਈ ਕਸਰ ਨਹੀਂ ਛੱਡੀ। ਅੱਜ ਤਾਂ ਜਿਹੜੀ ਫੋਟੋ ਆ, ਉਹਨੂੰ ਦੇਖ ਕੇ ਇੱਕ ਤਰੀਕੇ ਨਾਲ ਅਰਦਾਸ ਹੀ ਦਿਲੋਂ ਨਿਕਲਦੀ ਆ ਕਿ ਬਾਬਾ ਜੀ ਇੰਨਾ ਨਾ ਝੁਕੋ ਕਿ ਤੁਹਾਡੀ ਦਸਤਾਰ ਹੀ ਲਹਿ ਜਾਵੇ, ਇੰਨਾ ਨਾ ਝੁਕੋ ਕਿ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਦਸਤਾਰ ਜਿਹੜੀ ਹੈ ਉਹ ਡਿੱਗ ਪਵੇ, ਕਿਉਂਕਿ ਬ੍ਰਾਹਮਣਵਾਦ ਨਾਲ ਲੜਦਿਆਂ ਜਿਹੜੀ ਸਾਨੂੰ ਸਰਦਾਰੀ, ਜੋ ਦਸਤਾਰ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ੀ ਹੈ, ਉਹਨੂੰ ਇਉਂ ਨਹੀਂ ਸੀ ਰੋਲਣਾ ਚਾਹੀਦਾ। ਬਾਬਾ ਹਰਨਾਮ ਸਿੰਘ ਜੀ ਨੇ ਜੋ ਕੁਝ ਪਿਛਲੇ ਦਿਨਾਂ 'ਚ ਕੀਤਾ, ਜਦੋਂ ਵੀ ਉਹਦਾ ਸਿੱਖ ਜਗਤ ਵੱਲੋਂ ਇਤਰਾਜ਼ ਹੋਇਆ ਤਾਂ ਉਹਨਾਂ ਦੇ ਕੁਝ ਸਮਰਥਕ ਉਹਨੂੰ ਜਾਇਜ਼ ਦਰਸਾਉਣ ਲਈ ਤੇ ਜਿਹੜੇ ਇਤਰਾਜ਼ ਕਰਦੇ ਗੁਰਸਿੱਖ ਪਿਆਰੇ ਆ, ਉਹਨਾਂ ਨੂੰ ਅਵਾ ਤਵਾ ਬੋਲਣ ਲਈ ਝੱਟ ਮੈਦਾਨ 'ਚ ਆ ਜਾਂਦੇ। ਪਰ ਕੀ ਇਦਾਂ ਕਰਨ ਨਾਲ ਇਤਿਹਾਸ ਵਿੱਚੋਂ ਉਹ ਸਾਰਾ ਕੁਝ ਗਾਇਬ ਹੋ ਜੂ ਜਿਹੜਾ ਕੁਝ ਬਾਬਾ ਹਰਨਾਮ ਸਿੰਘ ਜੀ ਦਰਜ ਕਰ ਰਹੇ ਨੇ? ਹੁਣ ਤਾਂ ਗੱਲ ਇਹ ਹੈ, ਲੋਕ ਕਹਿੰਦੇ ਆ ਕਿ ਬਾਬਾ ਜੀ ਕਦੇ ਹਿੰਦੂਤਵ ਦੇ ਏਜੰਡੇ ਤਹਿਤ ਕੁਛ ਕਰਕੇ ਫੋਟੋ ਪਾਉਂਦੇ ਹੋ, ਕਦੇ ਕੁਛ ਕਰਕੇ ਫੋਟੋ ਪਾਉਂਦੇ ਹੋ। ਜੱਬ ਖਾਨਾ ਨਿਬੇੜੋ, ਇੱਕੋ ਵਾਰੀ RSS ਦੇ ਹੈੱਡਕੁਆਟਰ ਜਾ ਕੇ ਗੱਲ ਨੂੰ ਖਤਮ ਕਰੋ। ਨਾ ਰਹੇ ਬਾਂਸ ਤੇ ਨਾ ਵੱਜੇ ਬਾਂਸਰੀ। ਮਤਲਬ ਇਹ ਕਿ ਟਕਸਾਲ ਤੋਂ ਜੋ ਆਸ ਖਾਲਸਾ ਪੰਥ ਬੰਨੀ ਫਿਰ, ਬੰਨੀਏ ਵੀ ਕਿਉਂ ਨਾ, ਇਹੀ ਉਹ ਟਕਸਾਲ ਆ ਜਿਹਨੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚ ਮੋਢੀ ਭੂਮਿਕਾ ਨਿਭਾਈ। ਬਾਬਾ ਗੁਰਜਨ ਸਿੰਘ ਮਾਨੋਚਾਹਲ, ਭਾਈ ਵਸਣ ਸਿੰਘ ਜਫਰਵਾਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਇਹਨਾਂ ਤੋਂ ਇਲਾਵਾ ਹੋਰ ਬੇਸ਼ੁਮਾਰ, ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਮਨਵੀਰ ਸਿੰਘ ਚਿਹੜੂ, ਕਿੰਨੇ ਆ ਕਦੇ ਨਾਂ ਲਈਏ। ਇਹ ਸਾਰੇ ਜਿਹੜੇ ਖਾਲਿਸਤਾਨ ਦੇ ਸੰਘਰਸ਼ ਦੇ ਲੇਖੇ ਲੱਗੇ, ਇਹ ਟਕਸਾਲ ਦੇ ਹੀ ਸਿੰਘ ਸੀ। ਤੇ ਅੱਜ ਦਮਦਮੀ ਟਕਸਾਲ ਨੂੰ ਜੇ ਭਾਰਤ ਮਾਤਾ ਕੀ ਜੈ ਵਾਲੇ ਪਾਸੇ ਤੋਰਿਆ ਜਾ ਰਿਹਾ, ਇਹ ਸਾਡੀ ਕੌਮ ਲਈ ਕਿੰਨਾ ਔਖ ਭਰਿਆ ਸਮਾਂ। ਪਰ ਤੁਸੀਂ ਦੇਖ ਰਹੇ ਹੋ, ਨਾ ਬਾਦਲਕਿਆਂ ਨੂੰ ਤਕਲੀਫ, ਨਾ ਹੋਰ ਉਹਨਾਂ ਲੋਕਾਂ ਨੂੰ ਕੋਈ ਤਕਲੀਫ ਆ ਜਿਨ੍ਹਾਂ ਨੂੰ ਹੋਣੀ ਚਾਹੀਦੀ।
ਕੀ ਅਸੀਂ ਇੰਨੇ ਹੀ ਗਏ ਗੁਜ਼ਰੇ ਹੋ ਗਏ ਆ, ਅਸੀਂ ਆਪਣੇ ਸਵਾਰਥਾਂ ਦੇ ਵਿੱਚ ਇੰਨੇ ਹੀ ਗਰਕ ਗਏ ਆ ਕਿ ਸਾਡੇ ਵਿੱਚੋਂ ਕੋਈ ਹਾਂ ਦਾ ਨਾਅਰਾ ਮਾਰਨ ਨੂੰ ਵੀ ਤਿਆਰ ਨਹੀਂ ਕਿ ਬਾਬਾ ਜੀ ਟਕਸਾਲ ਦੇ ਇਤਿਹਾਸ ਨੂੰ, ਟਕਸਾਲ ਦੇ ਸੰਕਲਪ ਨੂੰ, ਟਕਸਾਲ ਦੇ ਇਤਿਹਾਸ ਨੂੰ ਕਿਰਪਾ ਕਰਕੇ ਦਾਗੀ ਨਾ ਕਰੋ। ਪਰ ਅੱਜ ਜਦੋਂ ਲੋੜ ਆ ਕਿ ਜੇ ਬਾਬੇ ਹਰਨਾਮ ਸਿੰਘ ਦੀ ਆ ਜਿਹੜੀ ਆਵਾਜ਼ ਆ ਜੇ ਇੰਨੀ ਸੁਣੀ ਜਾਂਦੀ ਆ ਬੀਜੇਪੀ ਵਾਲਿਆਂ ਵੱਲੋਂ, ਤਾਂ ਕਦੇ ਕੁਝ ਪੰਥ ਦਾ ਵੀ ਸਵਾਰ ਦੇਣ। ਜਿਵੇਂ ਕਈ ਵਾਰ ਕਿਸੇ ਪਰਿਵਾਰ ਦਾ ਇੱਕ ਬੱਚਾ ਕਿਸੇ ਉਲਟ ਧਿਰ ਵਾਲਿਆਂ ਨਾਲ, ਪਰਿਵਾਰ ਦੇ ਬੈਰੀਆਂ ਨਾਲ, ਦੁਸ਼ਮਣਾਂ ਨਾਲ ਸੰਬੰਧ ਬਣਾ ਕੇ ਵਿਚਰਨ ਲੱਗ ਜਾਵੇ, ਤੇ ਜੇ ਉਹਦੇ ਪਰਿਵਾਰ ਦੇ ਲੋਕ ਇਹ ਦੇਖਣ ਕਿ ਚਲੋ ਘੱਟੋ ਘੱਟ ਆਹ ਫਾਇਦਾ ਤਾਂ ਸਾਨੂੰ ਇਹਦਾ ਹੋ ਰਿਹਾ, ਤਾਂ ਪਰਿਵਾਰ ਸ਼ਾਇਦ ਉਸ ਗੱਲ ਨੂੰ ਬਰਦਾਸ਼ਤ ਕਰ ਲਵੇ। ਪਰ ਜੇ ਨੁਕਸਾਨ ਹੋ ਰਿਹਾ ਹੋਵੇ, ਹੁਣ ਜੋ ਕੁਝ ਬਾਬਾ ਜੀ ਕਰ ਰਹੇ ਨੇ, ਜੋ ਬ੍ਰਾਹਮਣਵਾਦ, ਭਾਗਮਾ ਬ੍ਰਿਗੇਡ, ਉਹ ਸਾਰਾ ਕੁਝ ਕੀ ਹੁਣ ਟਕਸਾਲੀ ਕਰਿਆ ਕਰਨਗੇ? ਅਸੀਂ ਤਾਂ ਟਕਸਾਲ ਤੋਂ ਹੀ ਸਿੱਖਿਆ ਸੀ ਕਿ ਗੁਰੂ ਮਾਨਿਓ ਗ੍ਰੰਥ। ਜਦੋਂ ਬਾਬਾ ਜਰਨੈਲ ਸਿੰਘ ਜੀ ਦੀਆਂ ਤਕਰੀਰਾਂ YouTube ਤੋਂ ਸੁਣਦੇ ਆ ਜਾਂ ਕੈਸਟਾਂ ਗੱਡੀ 'ਚ ਲਾ ਕੇ, ਸੀਡੀਆਂ ਲਾ ਕੇ ਸੁਣਦੇ ਆ, ਤਾਂ ਉਹਦੇ ਅੰਦਰੋਂ ਇੱਕ ਗੱਲ ਨਿਕਲਦੀ ਆ ਕਿ ਖਾਲਸਾ ਪੰਥ ਦਾ ਸਿਧਾਂਤ ਵੱਖਰਾ, ਸਰੂਪ ਵੱਖਰਾ, ਇਤਿਹਾਸ ਵੱਖਰਾ। ਤੇ ਆਪਾਂ ਸਭ ਨੂੰ ਪਤਾ ਕਿ ਕਿਵੇਂ ਭਾਗਮਾ ਬ੍ਰਿਗੇਡ ਸਿੱਖੀ ਦਾ ਹਿੰਦੂਕਰਨ ਤੇ ਬ੍ਰਾਹਮਣੀਕਰਨ ਕਰਨਾ ਚਾਹੁੰਦਾ, ਤੇ ਸਾਨੂੰ ਤਾਂ ਇਹਨਾਂ ਟਕਸਾਲ ਦੇ ਮੁਖੀਆਂ ਨੇ ਹੀ ਜਗਾਉਣਾ ਸੀ। ਤੇ ਇਹ ਕਹਾਣੀ ਜਾ ਕਿੱਧਰ ਨੂੰ ਰਹੀ? ਮਾਹੌਲ ਬੜੇ ਗਲਤ ਪਾਸੇ ਨੂੰ ਸੰਗਤ ਜੀ ਜਾ ਰਿਹਾ ਹੈ। ਇਸ ਮਾਹੌਲ ਦੇ ਵਿੱਚ ਪੰਜਾਬ ਨਾਲ, ਪੰਥ ਨਾਲ ਜਿਹੜਾ ਧੋਖਾ ਹੋ ਰਿਹਾ, ਜੇ ਇਸ ਮੌਕੇ ਨਾ ਬੋਲੇ ਤਾਂ ਅਸੀਂ ਆਪਦੇ ਆਪ ਨਾਲ ਧਰੋਕ ਮਾਰ ਰਹੇ ਹਾਂ, ਧੋਖਾ ਦੇ ਰਹੇ ਹਾਂ। ਬਹੁਤ ਵਧੀਆ ਲੱਗਦਾ ਹੋਣਾ ਲੋਕਾਂ ਨੂੰ ਕਿ ਚੁੱਪ ਰਹੋ, ਪਰ ਜਿਵੇਂ ਬਾਬੇ ਨਾਨਕ ਨੇ ਪਾਰਵਤੀ ਛਿਪ ਕੇ ਬੈਠੇ ਸਿੱਧਾਂ ਨੂੰ ਮਿਹਣਾ ਮਾਰਿਆ ਸੀ, ਉਹ ਲੋਕ ਜਿਹੜੇ ਬੋਲਦੇ ਨਹੀਂ, ਜਿਹੜੇ ਗਲਤ ਨੂੰ ਗਲਤ ਨਹੀਂ ਕਹਿੰਦੇ, ਉਹ ਸਾਰੇ ਇੱਕ ਪਾਪ ਕਮਾ ਰਹੇ। ਸਾਡੇ ਸਾਰਿਆਂ ਦਾ ਬੋਲਣਾ ਬਣਦਾ ਹੈ। ਅੱਜ ਹਾਲਾਤ ਇਹੋ ਜਿਹੇ ਆ ਕਿ ਇੱਕ ਵੇਲਾ ਸੀ, ਆ ਸਿਰਫ 5-10 ਸਾਲ ਪਹਿਲਾਂ, ਸਿੱਖ ਸੰਘਰਸ਼ ਦੀ ਤੂਤੀ ਬੋਲਦੀ ਸੀ, ਲੋਕ ਗੱਲਾਂ ਕਰਦੇ ਸੀ, ਚਰਚਾ ਹੁੰਦੀ ਸੀ। ਤੇ ਉਸ ਦੌਰ ਤੋਂ ਬਾਅਦ ਇੰਡੀਅਨ ਸਟੇਟ ਸਿਸਟਮ ਨੇ ਸਾਡੀ ਕੌਮ ਦੇ ਵਿੱਚੋਂ ਕੁਝ ਬੰਦੇ ਪੱਟੇ, ਮਾਹੌਲ ਬਦਲਿਆ। ਅੱਜ ਹਾਲਾਤ ਇਹ ਆ ਕਿ 6 ਜੂਨ ਜਾਂ ਨਵੰਬਰ 84 ਦੇ ਜਾਂ ਹੋਰ ਸਿੱਖ ਜੁਝਾਰੂਆਂ ਦੇ ਬਾਰੇ ਉਵੇਂ ਸੋਸ਼ਲ ਮੀਡੀਆ ਤੇ ਚਰਚਾ ਨਹੀਂ ਹੁੰਦੀ ਜਿਵੇਂ ਪਹਿਲਾਂ ਹੋਇਆ ਕਰਦੀ ਸੀ। ਹੁਣ ਰਾਸ਼ਟਰਵਾਦੀ ਸਿੱਖਾਂ ਨੇ ਕੇਸਾਧਾਰੀ ਹਿੰਦੂ ਬਣ ਕੇ ਜੋ ਮਾਹੌਲ ਸਿਰਜਿਆ, ਉਹਦੇ ਵਿੱਚ ਹਾਲਾਤ ਇਹ ਨੇ ਕਿ ਅੱਜ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ ਜੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਮਹਾਨ ਸ਼ਹਾਦਤ ਹੋਈ, ਸੋਸ਼ਲ ਮੀਡੀਆ ਤੇ ਉਹਦੀ ਵੀ ਲੋਕਾਂ ਨੇ ਜਿਵੇਂ ਚਰਚਾ ਕਰਨੀ ਚਾਹੀਦੀ ਸੀ, ਨਹੀਂ ਕੀਤੀ। ਕਹਿਣਾ ਪੈ ਰਿਹਾ ਰਾਸ਼ਟਰਵਾਦੀ ਸਿੱਖੋ, ਤੁਸੀਂ ਕਹਿ ਦਿੰਦੇ ਹੋ ਕਿ ਫਲਾਨਾ ਖਾਲਿਸਤਾਨੀ ਸੀ। ਭਾਈ ਸਰਦਾਰ ਸ਼ਾਮ ਸਿੰਘ ਅਟਾਰੀ ਅੰਗਰੇਜ਼ਾਂ ਨਾਲ ਲੜਦਿਆਂ ਜੰਗ ਵਿੱਚ ਸ਼ਹਾਦਤ ਪਾਈ ਹੈ, ਤੇ ਇੱਕ ਬਹੁਤ ਅਜੀਮ ਸ਼ਹਾਦਤ। ਤੁਹਾਡੀ ਮੰਨ ਲਈ ਗੱਲ, ਤੁਹਾਨੂੰ ਮਿਰਚਾਂ ਲੱਗਦੀਆਂ ਨੇ ਜੇ ਕੋਈ ਭਾਰਤ ਮਾਤਾ ਦੇ ਜ਼ੁਲਮਾਂ ਦੇ ਖਿਲਾਫ ਲੜਿਆ ਸਿੱਖ ਹੋਵੇ ਉਹਦੀ ਗੱਲ ਕਰਨ ਮੌਕੇ, ਪਰ ਅੰਗਰੇਜ਼ਾਂ ਖਿਲਾਫ ਲੜਿਆ, ਆਪਣੇ ਆਜ਼ਾਦ ਸਿੱਖ ਰਾਜ ਦੀ ਰਾਖੀ ਲਈ ਲੜਿਆ, ਤੇ ਇਹਨਾਂ ਸਿੱਖਾਂ ਦੀ ਗੱਲ ਕਰਨ ਮੌਕੇ ਵੀ ਤੁਹਾਨੂੰ ਮੌਤ ਪੈਂਦੀ ਹੈ। ਇਸ ਮਾਹੌਲ ਨੂੰ, ਇਸ ਵਰਤਾਰੇ ਨੂੰ ਜੇ ਆਪਾਂ ਅੱਜ ਪੀੜ ਨਹੀਂ ਇਹਦੀ ਮੰਨਦੇ ਤਾਂ ਬਹੁਤ ਗਲਤ ਹੋ ਰਿਹਾ। ਸਰਦਾਰ
ਸ਼ਾਮ ਸਿੰਘ ਅਟਾਰੀ ਵਾਲੇ ਬਾਰੇ ਅੰਗਰੇਜ਼ ਹਕੂਮਤ ਨੇ ਖੁਦ ਮੰਨਿਆ ਸੀ ਕਿ ਸਰਦਾਰਾ ਤੂੰ ਨਹੀਂ ਹਾਰਿਆ, ਤੈਨੂੰ ਤੇਰੇ ਗਦਾਰਾਂ ਨੇ ਹਰਾਇਆ, ਅਸੀਂ ਜਿੱਤੇ ਨਹੀਂ, ਤੇਰੇ ਗਦਾਰਾਂ ਨੇ ਸਾਨੂੰ ਜਿਤਾਇਆ। ਤੇ ਉਹ ਬ੍ਰਾਹਮਣ ਬਾਣੀਏ ਜਿਨ੍ਹਾਂ ਦੇ ਨਾਲ ਅੱਜ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਨਾਲ ਹੋਰ ਆਹ ਸਾਰੇ ਬੀਜੇਪੀ ਮਾਰਕਾ ਸਿੱਖ ਜੱਫੀਆਂ ਪਾਈ ਫਿਰਦੇ ਨੇ, ਇਹੀ ਸੀ ਉਹ ਤੇਜਾ ਸਿੰਘ ਤੇ ਲਾਲ ਸਿੰਘ ਦੇ ਵਾਰਸ, ਗੰਗੂ ਬਾਹਮਣ ਦੇ ਵਾਰਸ। ਇਹਨਾਂ ਤੋਂ ਆਸ ਕਰਦੇ ਹੋ ਵੀ ਇਹਨਾਂ ਦੇ ਨਾਲ ਜੱਫੀਆਂ ਪਾ ਕੇ ਕੋਈ ਗੱਲ ਹੱਲ ਹੋ ਜੂ। ਬਹੁਤ ਗਲਤ ਹੋ ਰਿਹਾ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਗੱਲ ਜੇ ਦੁਨੀਆ 'ਚ ਨਹੀਂ ਚੱਲ ਰਹੀ, ਜੇ ਸਾਡੇ ਘਰਾਂ 'ਚ ਅੱਜ ਚਰਚਾ ਨਹੀਂ ਹੋਈ, ਤੇ ਭਾਈ ਆ ਜਿਹੜੇ ਅੱਜ ਦੇ ਦੌਰ ਦੇ ਯੋਧੇ ਆ, ਅੱਜ ਦੇ ਦੌਰ ਦੇ ਸ਼ਹੀਦ ਆ, ਇਹਨਾਂ ਤੋਂ ਤਾਂ ਕਈਆਂ ਨੂੰ ਪਹਿਲਾਂ ਹੀ ਬੜੀ ਐਲਰਜੀ ਆ ਵੀ ਇਹ ਖਾਲਿਸਤਾਨੀ ਸੀਗੇ ਜੀ। ਇਸ ਮਾਹੌਲ ਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਕਿ ਕਿਸੇ ਵੇਲੇ ਔਰੰਗਜ਼ੇਬ ਨੇ ਜਦੋਂ ਕਸ਼ਮੀਰੀ ਪੰਡਤਾਂ ਦੇ ਉੱਤੇ ਜ਼ੁਲਮ ਕੀਤਾ ਸੀ ਤਾਂ ਇਹ ਕਿਹਾ ਸੀ ਗੁਰੂ ਘਰ ਵੱਲੋਂ ਵੀ ਜਾ ਕੇ ਉਹਨੂੰ ਕਹਿ ਦਿਓ ਵੀ ਜੇ 9ਵੇਂ ਪਾਤਸ਼ਾਹ ਨੂੰ ਇਸਲਾਮ ਧਾਰਨ ਕਰਵਾ ਲਵੇ ਫਿਰ ਅਸੀਂ ਸਾਰੇ ਹੀ ਕਰਨਾ। ਤੇ ਉਹ ਸਾਰਾ ਇਤਿਹਾਸ ਆਪਾਂ ਨੂੰ ਪਤਾ। ਹੁਣ ਇਹੀ ਸੌਦਾ ਬਾਬੇ ਧੁੰਮੇ ਨਾਲ ਮਾਰ ਲਿਆ ਲੱਗਦਾ ਬ੍ਰਾਹਮਣਵਾਦ ਨੇ ਕਿ ਬਾਕੀ ਆਪੇ ਸਿੱਧੇ ਹੋ ਜਾਣਗੇ। ਪਹਿਲਾਂ ਸੰਤ ਸਮਾਜ ਦੇ ਮੁਖੀ ਬਾਬੇ ਧੁੰਮੇ ਨੂੰ ਇਧਰਲੇ ਪਾਸੇ ਲਿਆਓ। ਸੋ ਜਿਹੜਾ ਸਨਾਤਨ ਦਾ ਮਹਿਕਮਾ, ਜਿਹੜਾ ਡੇਰਾਵਾਦ ਸਾਧਵਾਦ ਨੇ ਸਾਡੇ ਕੌਮ ਦਾ ਨੁਕਸਾਨ ਕੀਤਾ, ਜੋ ਖਾੜਕੂਵਾਦ ਤੋਂ ਬਾਅਦ ਬੇਅੰਤ ਇਹੋ ਜਿਹੇ ਡੇਰੇ ਜਿਹੜੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਤੋਂ ਲੋਕਾਂ ਨੂੰ ਤੋੜਨ ਲਈ ਸਰਗਰਮ ਹੋਏ, ਇਹ ਸਾਰੇ ਕਾਸੇ ਦੀ ਬਦੌਲਤ ਅੱਜ ਸਾਡੀ ਕੌਮ ਦੇ ਅੰਦਰ ਨਾ ਆਪਣੇ ਇਤਿਹਾਸ ਬਾਰੇ, ਨਾ ਆਪਣੇ ਫਲਸਫੇ ਬਾਰੇ, ਇਹ ਨਿਰਾਸ਼ਾ ਵਾਲਾ ਜਿਹੜਾ ਦੌਰ ਆ ਰਿਹਾ, ਇਹਦੇ ਤੋਂ ਆਪਾਂ ਕਿਵੇਂ ਕਿੰਨਾ ਕੁ ਟਾਈਮ ਲੁਕਦੇ ਬਚਦੇ ਭੱਜਦੇ ਰਵਾਂਗੇ। ਜੇ ਅੱਜ ਸਾਡੀ ਕੌਮ ਨੂੰ ਆਪਾਂ ਦੇਖੀਏ ਤਾਂ ਇੱਕ ਪਾਸੇ ਬਾਬਾ ਧੁੰਮਾ ਤੇ ਉਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਚਾਅ ਚੜਿਆ ਪਿਆ ਜਿਵੇਂ ਵੀ ਸਿੱਖੀ ਮਰਦੀ ਆ, ਮਰੇ ਸਾਨੂੰ ਮੌਜਾਂ, ਕੋਈ ਮਰੇ ਤੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਦੂਜੇ ਪਾਸੇ ਉਹ ਸਿੱਖ ਜਿਨ੍ਹਾਂ ਨੂੰ ਆਪਣੇ ਧਰਮ, ਆਪਣੀ ਕੌਮ, ਆਪਣੀ ਬੋਲੀ, ਆਪਣੀ ਸੱਭਿਆਚਾਰ ਦਾ ਬਚਾਉਣ ਦਾ ਇੱਕ ਫਰਜ਼ ਦਾ ਅਹਿਸਾਸ ਆ। 12 ਫਰਵਰੀ ਆ ਰਹੀ ਹੈ। ਇਸ ਵਾਰ ਫੇਰ ਫਤਿਹਗੜ੍ਹ ਸਾਹਿਬ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਣਾ। ਵੈਸੇ ਉਹਨਾਂ ਦਾ ਜਨਮ ਦਿਹਾੜਾ ਜੂਨ ਮਹੀਨੇ ਦਾ, ਪਰ ਜਦੋਂ ਟਕਸਾਲ ਦੇ ਕੁਝ ਸਿੰਘਾਂ ਨੇ ਇਹ ਜਿੱਦ ਫੜੀ ਹੋਈ ਸੀ ਕਿ ਬਾਬਾ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਨਹੀਂ ਹੋਏ 84 ਮੌਕੇ, ਉਸ ਮੌਕੇ ਬਾਬੇ ਜਰਨੈਲ ਸਿੰਘ ਨੂੰ ਪਿਆਰ ਕਰਨ ਵਾਲੇ ਬੜੇ ਔਖੇ ਸੀ ਕਿ ਹਰੇਕ ਸਿੰਘ ਦਾ ਭੋਗ ਪਿਆ ਜਿਹੜੇ ਇਸ ਮਾਹੌਲ 'ਚ ਸ਼ਹੀਦੀਆਂ ਹੋਈਆਂ। ਪਰ ਬਾਬਾ ਜਰਨੈਲ ਸਿੰਘ ਦਾ ਆਪਾਂ ਸ਼ਹੀਦੀ ਦਿਹਾੜਾ ਹੀ ਨਹੀਂ ਮਨਾ ਸਕਦੇ ਕਿਉਂਕਿ ਟਕਸਾਲ ਦਾ ਸਟੈਂਡ ਹੀ ਇਹ ਆ ਕਿ ਉਹ ਸ਼ਹੀਦ ਨਹੀਂ ਹੋਏ। ਉਸ ਮਾਹੌਲ ਵਿੱਚ ਇਹ ਗੱਲ ਆਈ ਕਿ ਬਾਬੇ ਜਰਨੈਲ ਸਿੰਘ ਦਾ ਫਿਰ ਆਪਾਂ ਜਨਮ ਦਿਨ ਮਨਾ ਲਿਆ ਕਰਾਂਗੇ। ਤੋਂ ਬਾਬੇ ਜਰਨੈਲ ਸਿੰਘ ਦੇ ਜਨਮ ਦਿਨ ਦੀ ਜਦੋਂ ਗੱਲ ਆਈ, ਉਹ ਕਹਿੰਦੇ ਵੀ ਜੂਨ ਮਹੀਨੇ 'ਚ ਹੁੰਦਾ, ਕਹਿੰਦੇ ਉਦੋਂ ਬੜਾ ਦੂਰ ਆ, ਚਲੋ ਆਪਾਂ ਹੁਣ ਕੋਈ ਦਿਨ ਮਿੱਥ ਕੇ ਉਹਨਾਂ ਦੀ ਯਾਦ ਹੀ ਮਨਾਉਣੀ ਆ, ਯਾਦ 'ਚ ਇਕੱਠੇ ਹੋਣਾ। ਸੋ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਨ ਵਾਲਿਆਂ ਨੇ ਫਤਿਹਗੜ੍ਹ ਸਾਹਿਬ 12 ਫਰਵਰੀ ਨੂੰ ਜਦੋਂ ਇਹ ਪਹਿਲੀ ਵਾਰ ਇਕੱਠ ਸੱਦਿਆ ਸੀ ਤਾਂ ਦੁਨੀਆ ਭਰ ਦੇ ਵਿੱਚ ਇਹੋ ਜਿਹਾ ਬੇਮਿਸਾਲ ਇਕੱਠ ਕਦੇ ਸ਼ਾਇਦ ਹੀ ਹੋਇਆ ਹੋਵੇ। ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਸੰਗਤ ਪਹੁੰਚੀ ਸੀ। ਹੁਣ ਫੇਰ 12 ਫਰਵਰੀ ਨੂੰ ਉੱਥੇ ਸੰਗਤਾਂ ਨੇ ਜੁੜਨਾ। ਇੱਕ ਪਾਸੇ ਤਾਂ ਉਹ ਸਿੱਖ ਨੇ ਜਿਹੜੇ ਨਾ ਮਹਿਤੇ ਰਹੇ ਨੇ, ਨਾ ਮਹਿਤੇ ਪੜ੍ਹੇ ਨੇ, ਨਾ ਉਹ ਬਾਣਾ ਪਾਉਂਦੇ ਆ, ਨਾ ਉਹਨਾਂ ਨੂੰ ਬਾਬਾ ਹਰਨਾਮ ਸਿੰਘ ਜਾਂ ਬਾਬਾ ਹਰਨਾਮ ਸਿੰਘ ਦੇ ਉਹ ਸਮਰਥਕ ਜਿਹੜੇ ਹਰੇਕ ਦੀ ਐਸੀ ਤੈਸੀ ਦਿੰਦੇ ਫਿਰਦੇ ਆ ਕਿ ਸਾਡੇ ਬਾਬਾ ਜੀ ਨੂੰ ਐਂ ਕਾਹਤੋਂ ਕਿਹਾ।
ਮਹਿਤਾ ਚੌਂਕ ਨਾਲ ਜਿਨ੍ਹਾਂ ਦਾ ਸਿੱਧਾ ਉਵੇਂ ਦਾ ਕੋਈ ਸਬੰਧ ਨਹੀਂ ਰਿਹਾ, ਪਰ ਬਾਬਾ ਜਰਨੈਲ ਸਿੰਘ ਦੀ ਕਮਾਈ ਨੂੰ ਜਿਹੜੇ ਇੰਨਾ ਪਿਆਰ ਕਰਦੇ ਆ, ਉਹ ਉੱਥੇ ਫਤਿਹਗੜ੍ਹ ਸਾਹਿਬ ਇਕੱਠ ਰੱਖ ਰਹੇ। ਦੂਜੇ ਪਾਸੇ ਬਾਬਾ ਹਰਨਾਮ ਸਿੰਘ ਦੇ ਝੰਡੇ ਹੇਠ ਜੋ ਕੁਝ ਵਾਪਰ ਰਿਹਾ ਉਹਦੀ ਆਪਾਂ ਗੱਲ ਰੋਜ਼ ਕਰਦੇ ਹਾਂ ਤੇ ਅੱਜ ਕਰ ਹੀ ਰਹੇ ਹਾਂ। ਖੈਰ, ਇਸ ਸਾਰੇ ਮਾਹੌਲ ਦੇ ਵਿੱਚ ਗੱਲ ਆ ਰਹੀ ਆ ਮੀਡੀਆ ਦੀ। ਜਿਹੜਾ ਮੀਡੀਆ ਜਾਂ ਇੰਡੀਅਨ ਮੀਡੀਆ ਜਾਂ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਉਹਦੀ ਹਕੀਕਤ ਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਆ। ਜੋ ਸਾਡੇ ਨਾਲ ਭਾਣਾ ਵਾਪਰ ਰਿਹਾ, ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਸੱਚਾਈ ਇਹ ਆ ਕਿ ਸਾਡੀ ਆਮ ਲੋਕਾਂ ਦੀ ਕਿਸੇ ਮਸਲੇ ਉੱਤੇ ਜਿਹੜੀ ਵਿਚਾਰ ਬਣਦੀ ਆ, ਰਾਏ ਬਣਦੀ ਆ, ਉਹ ਕੌਣ ਬਣਾਉਂਦਾ? ਆਪਾਂ ਕਹਿੰਦੇ ਆ ਕਿ ਜੀ ਅਸੀਂ ਸੋਚਦੇ। ਬਿਲਕੁਲ ਨਹੀਂ। ਮੀਡੀਆ ਦੇ ਵਿੱਚ ਲਿਖ ਕੇ ਬੋਲ ਕੇ ਸਾਨੂੰ ਪ੍ਰਭਾਵਿਤ ਕਰ ਸਕਦਾ ਸਾਰਾ ਕੁਝ ਹੀ ਆ ਜਾਂਦਾ। ਤੇ ਕੋਈ ਵੀ ਮੀਡੀਆ ਆਜ਼ਾਦ ਨਹੀਂ ਹੁੰਦਾ, ਨਿਰਪੱਖ ਮੀਡੀਆ ਹੁੰਦਾ ਹੀ ਨਹੀਂ। ਹਰ ਲਿਖਾਰੀ ਕਲਮ ਚੱਕਣ ਤੋਂ ਪਹਿਲਾਂ ਹੀ ਮਿਥ ਲੈਂਦਾ ਕਿ ਫਲਾਣੇ ਨੂੰ ਨਾਇਕ ਬਣਾਉਣਾ ਤੇ ਫਲਾਣੇ ਨੂੰ ਖਲਨਾਇਕ ਬਣਾਉਣਾ। ਆਰੀਅਨ ਨਸਲ ਨੇ ਜਿਹੜੇ ਗ੍ਰੰਥ ਲਿਖੇ ਆ, ਰਾਮਾਇਣ, ਮਹਾਭਾਰਤ ਜਾਂ ਹੋਰ ਪੁਰਾਤਨ ਗ੍ਰੰਥ, ਉਹ ਸਾਰੇ ਆਰੀਅਨ ਨਸਲ ਨੂੰ ਹੀਰੋ ਬਣਾਉਣ ਲਈ ਤੇ ਬਾਕੀਆਂ ਨੂੰ ਖਲਨਾਇਕ ਬਣਾਉਣ ਲਈ ਲਿਖੇ ਹੈ। ਆਰੀਅਨ ਨਸਲ ਦਾ ਭੈੜੇ ਤੋਂ ਭੈੜਾ ਕੰਮ ਕਰਨ ਵਾਲਾ ਵੱਡਾ ਆ, ਮਹਾਨ ਆ, ਤੇ ਉਹਨਾਂ ਗ੍ਰੰਥਾਂ 'ਚ ਚੰਗੇ ਤੋਂ ਚੰਗਾ ਜਿਹੜਾ ਗੈਰ ਆਰੀਅਨ ਆ ਉਹ ਖਲਨਾਇਕ। ਪੁਰਾਤਨ ਗ੍ਰੰਥਾਂ ਦਾ ਸਾਰਾ ਕੰਮ ਲਿਖਣ ਵਾਲਿਆਂ ਨੇ ਗੋਦੀ ਮੀਡੀਆ ਵਾਂਗੂ ਹੀ ਕੀਤਾ। ਹੁਣ ਬਾਕੀਆਂ ਦੇ ਨਾਲੋਂ ਆਪਾਂ ਆਪ ਦੀ ਗੱਲ ਕਰੀ। ਸਿੱਖ ਧਰਮ ਦੇ ਵਿੱਚ ਆਪਣੇ ਲਈ ਬਹੁਤ ਹੀ ਵੱਡੀ ਇਹ ਗੱਲ ਹੈ ਕਿ ਜਿਹੜੇ ਬੀਤੇ ਦੌਰ ਦੇ ਵਿੱਚ ਗ੍ਰੰਥ ਰਚੇ ਗਏ, ਉਹਨਾਂ ਸਾਰਿਆਂ ਦੇ ਪਿੱਛੇ ਲਿਖਣ ਦਾ ਸ਼ੁਰੂ ਕਰਨ ਦਾ ਕਾਰਨ ਕੀ ਬਣੇ। ਜਦੋਂ ਅਸੀਂ ਅੱਡ-ਅੱਡ ਗ੍ਰੰਥਾਂ ਦੇ ਬਾਰੇ ਇਹ ਸਮਝਾਂਗੇ ਤਾਂ ਸਾਨੂੰ ਪਤਾ ਲੱਗੂ ਕਿ ਅੱਜ ਆਪਾਂ ਕਿਵੇਂ ਟ੍ਰੈਪਡ ਹੋ ਰਹੇ। ਮੈਨੂੰ ਯਾਦ ਆ ਕਿ ਜਦੋਂ ਸਿੱਖ ਗ੍ਰੰਥਾਂ ਦੇ ਬਾਰੇ ਮੈਂ ਨਜ਼ਰਸਾਨੀ ਕਰਨੀ ਸ਼ੁਰੂ ਕੀਤੀ ਤਾਂ ਬੜੇ ਚੰਗੇ ਅਨੁਭਵ ਹੋਏ, ਜਿਨ੍ਹਾਂ ਨੇ ਅੱਗੀ ਗੱਲ ਨੂੰ ਸਮਝਣ ਵਿੱਚ ਮਦਦ ਕੀਤੀ। ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ। ਭਾਈ ਰਤਨ ਸਿੰਘ ਭੰਗੂ ਭਾਈ ਮਹਿਤਾਬ ਸਿੰਘ ਮੀਰਾਂਕੋਟ ਦਾ ਪੋਤਰਾ ਹੈ ਤੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦਾ ਆਪਾਂ ਨੂੰ ਪਤਾ ਵੀ ਉਹਨੇ ਮੱਸੇ ਰੰਘੜ ਨੂੰ ਸੋਧਿਆ ਸੀਗਾ ਬੁੱਢੇ ਜੋੜ ਤੋਂ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਦੇ ਨਾਲ ਆ ਕੇ। ਕੁਰਬਾਨੀ ਵਾਲਾ ਪਰਿਵਾਰ ਆ ਤੇ ਸਾਰੀ ਉਮਰ ਉਹਨੇ, ਭਾਈ ਰਤਨ ਸਿੰਘ ਭੰਗੂ ਨੇ ਆਪਦੇ ਪਿਤਾ ਭਾਈ ਰਾਏ ਸਿੰਘ ਉਹਦੇ ਨਾਲ ਸਿੰਘਾਂ 'ਚ ਕੱਢੀ। ਜੋ ਕੁਝ ਵਾਪਰਿਆ ਉਹਦੇ ਸਾਹਮਣੇ ਸੀ। ਜਦੋਂ ਪੰਜਾਬ ਦੇ ਵਿੱਚ ਅੰਗਰੇਜ਼ ਦੀ ਆਮਦ ਹੋ ਚੁੱਕੀ ਸੀ, ਭਾਰਤ ਵਿੱਚ ਬਹੁਤ ਵੱਡੇ ਹਿੱਸੇ ਤੇ ਅੰਗਰੇਜ਼ ਦਾ ਕਬਜ਼ਾ ਹੋ ਚੁੱਕਿਆ ਸੀ, ਤਾਂ ਇੱਥੇ ਉਹਨਾਂ ਨੇ ਪੰਜਾਬ ਦਾ ਜਾਂ ਸਿੱਖਾਂ ਦਾ ਇਤਿਹਾਸ ਲਿਖਾਉਣਾ ਚਾਹਿਆ ਅੰਗਰੇਜ਼ ਨੇ। ਤੇ ਕੈਪਟਨ ਮਰੇ ਨਾਂ ਦੇ ਇੱਕ ਅੰਗਰੇਜ਼ ਅਫਸਰ ਦੀ ਗੱਲ ਸਾਹਮਣੇ ਆਉਂਦੀ ਹੈ। ਤੇ ਜਦੋਂ ਭਾਈ ਰਤਨ ਸਿੰਘ ਭੰਗੂ ਨੂੰ ਪਤਾ ਲੱਗਿਆ, ਉਹਨੇ ਕੈਪਟਨ ਮਰੇ ਨਾਲ ਇਹ ਸਵਾਲ ਖੜਾ ਕੀਤਾ, ਇਤਰਾਜ਼ ਕੀਤਾ ਕਿ ਜਿਹੜਾ ਤੁਸੀਂ ਬੂਟੇ ਸ਼ਾਹ ਨਾਂ ਦੇ ਬੰਦੇ ਤੋਂ ਲਿਖਾਉਣ ਨੂੰ ਫਿਰਦੇ ਹੋ ਇਤਿਹਾਸ ਸਾਡਾ, ਇਹਨਾਂ ਨਾਲ ਹੀ ਤਾਂ ਸਾਡਾ ਇੱਟ ਖੜਕਾ ਰਿਹਾ। ਇਹਨਾਂ ਬੂਟੇ ਸ਼ਾਹ ਵਰਗੇ ਜਾਂ ਮੁਸਲਮਾਨਾਂ ਦੇ ਨਾਲ, ਇਹਨਾਂ ਤੋਂ ਤਾਂ ਅਸੀਂ ਰਾਜ ਖੋਇਆ ਸੀ, ਇਹਨਾਂ ਦਾ ਹੀ ਤਾਂ ਮੱਸਾ ਰੰਘੜ ਸੀ। ਅਸੀਂ ਜਦੋਂ ਜ਼ਕਰੀਏ ਵਰਗਿਆਂ ਨਾਲ, ਅਬਦਾਲੀ ਵਰਗਿਆਂ ਨਾਲ, ਯਹੀਆ ਖਾਨ ਵਰਗਿਆਂ ਨਾਲ, ਮੀਰ ਮੰਨੂ ਵਰਗਿਆਂ ਨਾਲ ਲੜੇ ਆ, ਉਦੋਂ ਇਹਨਾਂ ਬੂਟੇ ਸ਼ਾਹ ਦੇ ਵੱਡੇ ਵਡੇਰੇ ਸੀ, ਇਹਨਾਂ ਦਾ ਸੀ ਲੋਕ। ਇਹ ਸਾਡਾ ਇਤਿਹਾਸ ਕਿਵੇਂ ਸਹੀ ਲਿਖ ਸਕਣਗੇ? ਤੋਂ ਉਸ ਮੌਕੇ ਕੈਪਟਨ ਮਰੇ ਦੇ ਪ੍ਰੇਰਨਾ ਤੇ ਭਾਈ ਰਤਨ ਸਿੰਘ ਭੰਗੂ ਨੇ ਜੋ ਲਿਖਿਆ ਉਹਨੂੰ ਆਪਾਂ ਕਹਿੰਦੇ ਆ ਪੰਥ ਪ੍ਰਕਾਸ਼। ਬੂਟੇ ਸ਼ਾਹ ਜੇਕਰ ਕੈਪਟਨ ਮਰੇ ਦੇ ਕਹਿਣ ਤੇ, ਅੰਗਰੇਜ਼ ਦੇ ਕਹਿਣ ਤੇ ਉਹ ਸਾਰਾ ਲਿਖਦਾ ਤਾਂ ਵਾਕਿਆ ਹੀ ਉਹ ਗੜਬੜ ਵਾਲਾ ਹੋਣਾ ਸੀ। ਤੇ ਭਾਈ ਰਤਨ ਸਿੰਘ ਭੰਗੂ ਨੇ
ਇਤਰਾਜ਼ ਦੇ ਵਿੱਚ ਸਹੀ ਇਤਿਹਾਸ ਲਿਖਣ ਦੀ ਜਿੱਦ ਫੜ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਅੰਗਰੇਜ਼ਾਂ ਦੇ ਕਹਿਣ ਤੇ ਪੰਡਤ ਸ਼ਰਧਾ ਰਾਮ ਫਲੌਰੀ ਉਹ ਵੀ ਲੱਗਿਆ ਹੋਇਆ ਸੀ। ਉਹਨੇ ਜੋ ਕੁਝ ਲਿਖਿਆ ਉਹਨੇ ਹਿੰਦੂ ਨਜ਼ਰੀਏ ਤੋਂ ਲਿਖਿਆ, ਜਿਵੇਂ ਬੂਟੇ ਸ਼ਾਹ ਨੇ ਮੁਸਲਮਾਨ ਨਜ਼ਰੀਏ ਤੋਂ ਲਿਖਣਾ ਸੀ। ਸੋ ਜਿਹੜੇ ਸੋਚਦੇ ਆ ਕਿ ਜੀ ਨਿਰਪੱਖ ਇਤਿਹਾਸ ਲਿਖਿਆ ਹੋਣਾ ਕਿਸੇ ਨੇ, ਤਾਂ ਫਿਰ ਭਾਈ ਰਤਨ ਸਿੰਘ ਭੰਗੂ ਨੂੰ ਤਾਂ ਲਿਖਣ ਦੀ ਕੋਈ ਲੋੜ ਹੀ ਨਹੀਂ ਸੀ। ਜੇਕਰ ਬੂਟੇ ਸ਼ਾਹ ਸਹੀ ਲਿਖ ਸਕਦਾ ਸੀ, ਜਾਂ ਸ਼ਰਧਾ ਰਾਮ ਫਲੌਰੀ ਜਾਂ ਹੋਰ ਹਰੇਕ ਹਿੰਦੂ ਨੇ ਸਿੱਖਾਂ ਬਾਰੇ ਲਿਖਣ ਲੱਗਿਆ ਹਿੰਦੂ ਤਵੀ ਨਜ਼ਰੀਆ ਰੱਖਣਾ ਸੀ। ਤੇ ਬੂਟੇ ਸ਼ਾਹ ਨੇ ਮੁਸਲਮਾਨੀ, ਤੇ ਅੰਗਰੇਜ਼ ਲਿਖਾਰੀਆਂ ਨੇ ਬਾਅਦ ਚ ਫਿਰ ਅੰਗਰੇਜ਼ਾਂ ਵਾਲਾ ਨਜ਼ਰੀਆ ਰੱਖਿਆ ਹੋਣਾ ਪ੍ਰਮੁੱਖ। ਉਹਨਾਂ ਦਿਨਾਂ ਦੇ ਵਿੱਚ ਸਾਡੇ ਧਰਮ ਦੇ ਉੱਤੇ, ਸਾਡੀ ਕੌਮ ਦੇ ਉੱਤੇ ਇਹੋ ਜਿਹਾ ਮਾਹੌਲ ਆਇਆ ਹੋਇਆ ਸੀ ਕਿ ਸਿੱਖ ਤਾਂ ਹਿੰਦੂ ਹੀ ਨੇ। ਫੇਰ ਕਲਮ ਚੱਕੀ ਭਾਈ ਕਾਹਨ ਸਿੰਘ ਨਾਭਾ ਨੇ, ਜਿਹੜਾ ਹਮ ਹਿੰਦੂ ਨੇ, ਉਹ ਵੀ ਪ੍ਰਤੀਕਿਰਿਆ ਚੋਂ ਹੀ। ਜੇ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਆਪਾਂ ਕਰਦੇ ਹਾਂ, ਉਹਨੇ ਵੀ ਇਸੇ ਸੋਚ ਵਿੱਚੋਂ ਸਿੱਖ ਇਤਿਹਾਸ ਲਿਖਿਆ ਕਿ ਸਾਡੇ ਧਰਮ ਬਾਰੇ ਦੂਜੇ ਲੋਕ ਗਲਤ ਲਿਖ ਰਹੇ ਨੇ। ਗੋਦੀ ਮੀਡੀਆ ਹੀ ਹੈ ਜਿਹੜੇ ਦੂਜੇ ਲੋਕ ਨੇ। ਆਪਾਂ ਨੂੰ ਸਭ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਡਾਕਟਰ ਗੰਡਾ ਸਿੰਘ ਉਸ ਸਭਾ ਦੇ ਵਿੱਚ ਕਿਵੇਂ ਹਾਜ਼ਰ ਸੀ ਤੇ ਉਹਨਾਂ ਨੇ ਕੀ ਕੀਤਾ ਜਦੋਂ ਸਾਰੇ ਭਾਰਤੀ ਹਿੰਦੂ ਕੱਟੜਪੰਥੀ ਇੱਕ ਤਰੀਕੇ ਨਾਲ ਬਹਿ ਕੇ ਗੋਦੀ ਮੀਡੀਆ ਬਣ ਕੇ ਉੱਥੇ ਇਹ ਚਰਚਾ ਕਰ ਰਹੇ ਸੀ ਕਿ 1857 ਦੇ ਮੌਕੇ ਸਿੱਖਾਂ ਨੇ ਧੋਖਾ ਦੇਤਾ, ਗਦਾਰੀ ਕਰਤੀ, ਨਹੀਂ ਤਾਂ ਅੰਗਰੇਜ਼ ਉਦੋਂ ਹੀ ਭਜਾ ਦੇਣੇ ਸੀ ਤੇ ਸਿੱਖ ਜਿਹੜੇ ਆ ਗਲਤ ਕਰਕੇ। ਉਦੋਂ ਡਾਕਟਰ ਗੰਡਾ ਸਿੰਘ ਨੇ ਸਟੈਂਡ ਲਿਆ। ਗੋਦੀ ਮੀਡੀਆ ਫੇਰ ਉੱਥੇ ਬਣੇ ਫਿਰਦੇ ਸੀ ਇਹ ਸਾਰੇ ਜਿਹੜੇ ਸਿੱਖਾਂ ਨੂੰ ਦੋਸ਼ੀ ਗਰਦਾਨ ਰਹੇ ਸੀ। ਸਿੱਖਾਂ ਦਾ ਸਹੀ ਪੱਖ ਰੱਖਣ ਲਈ ਡਾਕਟਰ ਗੰਡਾ ਸਿੰਘ ਨਿੱਤਰੇ। ਇੱਕ ਘਟਨਾ ਆਉਂਦੀ ਆ ਸਰਦਾਰ ਕਪੂਰ ਸਿੰਘ ਦੀ ਕਿ ਵੈਨਕੂਵਰ ਦੇ ਵਿੱਚ ਉਹਨਾਂ ਨੇ ਜਦੋਂ ਦੇਖਿਆ ਕਿ ਸਾਡੇ ਧਰਮ ਦੇ ਖਿਲਾਫ ਇੱਥੇ ਭਕਾਈ ਮਾਰੀ ਜਾ ਰਹੀ ਆ ਗੋਦੀ ਮੀਡੀਆ, ਤਾਂ ਉਹਨਾਂ ਨੇ ਉੱਥੇ ਸਾਈਕਲੋਸਟਾਈਲ ਕਰਾ ਕੇ ਰਾਤੋਂ ਰਾਤ ਹੀ ਇੱਕ ਪੇਪਰ ਪੜ੍ਹ ਕੇ ਵੰਡਿਆ, ਲਿਖਿਆ ਉਹ ਸਟੂਪਡ ਸਿਕਸ। ਉਹ ਇਸ ਮੌਕੇ ਵੀ ਉਹ ਕਿਤਾਬਚੇ ਦੇ ਰੂਪ ਦੇ ਵਿੱਚ ਜਿਹੜਾ ਵੈਨਕੂਵਰ ਪੇਪਰ ਪੜ੍ਹਿਆ ਸੀ, ਇੱਥੇ ਸ਼੍ਰੋਮਣੀ ਕਮੇਟੀ ਫ੍ਰੀ ਲਿਟਰੇਚਰ ਚ ਬਣਦੀ ਹੈ। ਤਾਂ ਗੋਦੀ ਮੀਡੀਆ ਦਾ ਜਵਾਬ ਸਰਦਾਰ ਕਪੂਰ ਸਿੰਘ ਨੇ ਦਿੱਤਾ। ਇਹੀ ਗੱਲ ਗੋਦੀ ਮੀਡੀਆ ਵਾਲੀ, ਇਹੀ ਉਲਟ ਗੱਲਾਂ ਕਰਨ ਵਾਲਾ ਜਿਹੜਾ ਚੱਲਦਾ ਸੀ, ਉਹ ਲਾਲਾ ਲਾਜਪਤ ਰਾਏ ਵਰਗੇ ਸਾਰੇ ਹਿੰਦੂ ਕਰਦੇ ਸੀ। ਪੜ੍ਹਦੇ ਹੋ ਕਦੇ ਜਿਹੜਾ ਕਿਤਾਬ ਆ ਸ਼੍ਰੋਮਣੀ ਕਮੇਟੀ ਕਿਵੇਂ ਬਣੀ, ਕਿ ਲਾਲਾ ਲਾਜਪਤ ਰਾਏ ਉਦੋਂ ਕੀ ਭਕਾਈ ਮਾਰਦਾ ਸੀ। ਆ ਗਾਂਧੀ ਨਹੀਂ ਸੀ ਮਾਨ। ਗਾਂਧੀ ਕਹੀ ਜਾ ਕਰੇ ਕਿ ਜੀ 10ਵੇਂ ਪਾਤਸ਼ਾਹ ਭੁੱਲੜ ਦੇਸ਼ ਭਗਤ ਸੀ। ਤੁਹਾਡੇ ਸਾਹਮਣੇ ਹੈ ਕਿ ਸਰਦਾਰ ਕਪੂਰ ਸਿੰਘ ਨੇ ਜਾ ਕੇ ਉਹਦੇ ਆਸ਼ਰਮ ਦੇ ਵਿੱਚ ਉਹਦੇ ਨਾਲ ਬਹਿਸ ਕੀਤੀ ਤੇ ਉਹਨੂੰ ਦੱਸਿਆ, ਸਮਝਾਇਆ ਕਿ ਤੂੰ ਗਲਤ ਕਰਦਾ, ਕਿਹੜੇ ਚੱਕਰਾਂ 'ਚ ਪਿਆ ਫਿਰਦਾ, ਕਿਵੇਂ ਤੂੰ ਭੁੱਲੜ ਦੇਸ਼ ਭਗਤ ਕਹਿ ਸਕਦਾ। ਮੈਂ ਇੱਥੇ ਜਦੋਂ ਪੁਰਾਣੀਆਂ ਗ੍ਰੰਥਾਂ ਲਿਖਤਾਂ ਦੇਖਦਾ ਵੀ, ਇੱਥੇ ਇੱਕ ਅਖਬਾਰ ਆ ਜਿਹਦੇ ਉੱਤੇ ਸਿੱਖ ਲੀਡਰਾਂ ਵੱਲੋਂ ਸ਼ਰੇਆਮ ਲਿਖਿਆ ਹੋਇਆ ਕਿ ਗਾਂਧੀ ਜਿਹੜਾ ਪਾਗਲ ਹੋ ਗਿਆ। ਕਿਉਂ ਕਿਹਾ? ਕਿਉਂਕਿ ਇਹ ਸਾਰੇ ਦੇ ਸਾਰੇ ਸਾਡੇ ਇਤਿਹਾਸ ਨੂੰ ਆਪਦੇ ਨਜ਼ਰੀਏ ਤੋਂ ਲਿਖਦੇ ਆ। ਹੁਣ ਖਾੜਕੂਬਾਦ ਦੇ ਦਿਨਾਂ 'ਚ ਜਾਂ ਸੰਤ ਭਿੰਡਰਾਂ ਵਾਲਿਆਂ ਨੇ ਵੀ ਬਾਰ-ਬਾਰ ਕਿਹਾ ਕਿ ਸਾਡੇ ਬਾਰੇ ਝੂਠ ਫੈਲਾਇਆ ਜਾ ਰਿਹਾ। ਸੋ ਇਸ ਮੌਕੇ ਵੀ ਗੋਦੀ ਮੀਡੀਆ ਦੇ ਰਾਹੀਂ ਸਿੱਖੀ ਦਾ ਹਿੰਦੂਕਰਨ, ਸਿੱਖਾਂ ਦਾ ਭਗਵਾਂਕਰਨ ਹੋ ਰਿਹਾ। ਇਸ ਮੌਕੇ ਵੀ ਸਾਨੂੰ ਉਹਨਾਂ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਹੜੇ ਹਿੰਦੂ ਤਵੀ ਹਮਲੇ ਦੇ ਖਿਲਾਫ ਬੋਲਦੇ ਆ। ਜਿਵੇਂ ਆਪਾਂ ਭਾਈ ਰਤਨ ਸਿੰਘ ਭੰਗੂ ਦਾ, ਕਰਮ ਸਿੰਘ ਹਿਸਟੋਰੀਅਨ ਦਾ, ਭਾਈ ਕਾਹਨ ਸਿੰਘ ਨਾਭਾ ਦਾ, ਡਾਕਟਰ ਗੰਡਾ ਸਿੰਘ ਦਾ, ਸਰਦਾਰ ਕਪੂਰ ਸਿੰਘ ਦਾ ਤੇ ਹੋਰਾਂ ਦਾ ਸਤਿਕਾਰ ਕਰਦੇ ਆ। ਇਸ ਮੌਕੇ ਵੀ ਸਾਨੂੰ ਸਤਿਕਾਰ ਵੀ ਕਰਨਾ ਚਾਹੀਦਾ, ਹੋਰਾਂ ਨੂੰ ਵੀ ਪ੍ਰੇਰਨਾ ਦੇਣੀ ਚਾਹੀਦੀ ਆ ਕਿ ਜਿਹੜਾ ਇੱਕ ਤਰੀਕੇ ਨਾਲ ਸਾਡੀ ਕੌਮ ਦੇ ਖਿਲਾਫ ਮਾਹੌਲ ਬਣ ਰਿਹਾ, ਕਿਉਂਕਿ ਭਾਈ ਬਾਬੇ ਹਰਨਾਮ ਸਿੰਘ ਵਰਗੇ ਤਾਂ ਦੂਜੇ ਪਾਸੇ ਚਲੇ ਗਏ। ਹੁਣ ਕੋਈ ਤਾਂ ਨਿੱਤਰੋ, ਕੋਈ ਤਾਂ ਇਸ ਗੱਲ ਤੇ ਪਹਿਰਾ ਦਈਏ। ਸੋ ਗੋਦੀ ਮੀਡੀਏ ਵਾਲਾ ਕੰਮ ਇੱਕ ਨੈਰੇਟਿਵ ਸਿਰਜ ਕੇ ਸਾਡੀ ਕੌਮ ਦੇ ਖਿਲਾਫ, ਸਾਡਾ ਭਗਵਾਂਕਰਨ ਕਰਨ ਦੇ ਲਈ, ਹਿੰਦੂਕਰਨ ਕਰਨ ਦੇ ਲਈ ਜੋ ਕੁਝ ਹੋ ਰਿਹਾ, ਇਹਦੇ ਵੱਲ ਧਿਆਨ ਦੇਣ ਦੀ ਬਹੁਤ ਭਾਰੀ ਲੋੜ ਹੈ। ਮਸਲੇ ਤੇ ਮੁੱਦੇ ਹੋਰ ਵੀ ਬੜੇ ਨੇ। ਏਡੀਜੀਪੀ, ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੀ ਇੱਕ ਇੰਟਰਵਿਊ ਕੱਲ ਪ੍ਰਸਾਰਿਤ ਹੋਈ ਹੈ। ਇੱਕ ਸਪੋਕਸਮੈਨ ਜਿਹੜਾ ਮੈਗਜ਼ੀਨ ਸੀ, ਅਖਬਾਰ ਸੀ, ਤੇ ਹੁਣ ਵੀ ਚੱਲ ਪਿਆ ਡਿਜੀਟਲ ਉੱਤੇ, ਉਹਨਾਂ ਨੇ ਇੰਟਰਵਿਊ ਕੀਤੀ ਆ KPS ਗਿੱਲ ਦੇ ਭਰਾ ਤੇ ਉਹਦੀ ਭਰਜਾਈ ਦੀ। ਹੋਰ ਵੀ ਕਈ ਮਸਲੇ ਬੜੇ ਜ਼ਰੂਰੀ ਆ, ਉਹਨਾਂ ਤੇ ਗੱਲ ਕਰਨੀ ਆ, ਪਰ ਸਮਾਂ ਜਿਹੜਾ ਉਹ ਪੂਰਾ ਕੱਲ ਨੂੰ ਉਹਨਾਂ ਨੁਕਤਿਆਂ ਦੇ ਉੱਤੇ ਚਰਚਾ ਕਰਾਂਗੇ। ਹੁਣ ਇੱਥੇ ਸਮਾਪਤੀ ਕਰਦੇ ਹਾਂ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।